ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 27 ਮਈ 2015 13 ਜੇਠ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਤੁਸੀਂ ਕਿਹੜੀਆਂ ਮੁੱਖ ਘਟਨਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਅੱਜ ਲਈ ਮੈਂ 2-3 ਇਸ਼ੂ ਪਿਕ ਕੀਤੇ ਨੇ। ਸਭ ਤੋਂ ਪਹਿਲਾਂ ਗੱਲ ਸਵੀਡਨ ਦੀ ਕਰੀਏ। ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਸਵੀਡਨ ਦੇ ਦੌਰੇ ਤੇ ਜਾਣ ਵਾਲੇ ਨੇ ਜੀ। ਤੇ ਅਕਸਰ ਇਹ ਹੁੰਦਾ ਹੈ ਜਿਹੜੀਆਂ ਐਮਬੈਸੀਆਂ ਜਾਂ ਹਾਈ ਕਮਿਸ਼ਨ ਹੁੰਦੇ ਨੇ, ਉਹਨਾਂ ਦੇ ਐਮਬੈਸਡਰ, ਹਾਈ ਕਮਿਸ਼ਨਰ ਜਾਂ ਕੌਂਸੂਲੇਟ ਇਹ ਕੋਸ਼ਿਸ਼ ਕਰਦੇ ਨੇ ਕਿ ਜਦੋਂ ਹੈੱਡ ਆਫ ਦਾ ਸਟੇਟ ਨੇ ਜਾਂ ਪ੍ਰਾਈਮ ਮਿਨਿਸਟਰ ਨੇ ਜਿਸ ਮੁਲਕ 'ਚ ਜਾਣਾ ਉਹਦੇ 'ਚ ਜਿਹੜਾ ਉਹਨਾਂ ਦਾ ਮੇਨ ਸਟ੍ਰੀਮ ਮੀਡੀਆ ਹੈ, 2-4 ਇੰਟਰਵਿਊ ਹੋ ਜਾਣ, ਉਹਨਾਂ ਦੀ ਅਪੀਅਰੈਂਸ ਹੋ ਜਾਏ, ਫਿਰ ਇੱਕ ਮਾਹੌਲ ਕ੍ਰੀਏਟ ਹੋ ਜਾਂਦਾ। ਔਰ ਜਦੋਂ ਪਹਿਲਾਂ ਇੰਟਰਵਿਊ ਕੀਤਾ ਹੁੰਦਾ ਤੇ ਜਦੋਂ ਫਿਰ ਹੈੱਡ ਆਫ ਦਾ ਸਟੇਟ ਉਸ ਦੇਸ਼ 'ਚ ਜਾਂਦਾ ਉਹ ਉਸ ਦੀ ਨਿਊਜ਼ ਕਵਰੇਜ ਵੀ ਕਰਦੇ ਨੇ ਔਰ ਉਸ ਦੇ ਉੱਤੇ ਜਿਹੜਾ ਫੋਕਸ ਵੀ ਹੁੰਦਾ ਜੀ। ਸੋ ਇਸ ਪ੍ਰੋਸੈਸ ਦੇ ਵਿੱਚ ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਇੰਟਰਵਿਊ, ਜਿਹੜੀ ਉੱਥੋਂ ਦੀ ਐਮਬੈਸਡਰ ਹੈ ਸਵੀਡਨ ਦੇ ਵਿੱਚ ਭਾਰਤ ਦੀ, ਉਹਦਾ ਨਾਂ ਬਾਨਾਸ਼੍ਰੀ ਬੋਸ ਹੈਰੀਸਨ। ਸੋ ਜ਼ਾਹਰ ਹੈ ਹਿੰਦੂ ਔਰਤ ਹੋਏਗੀ, ਬੋਸ ਹੈ ਬੰਗਾਲੀ ਔਰ ਵਿਆਹੀ ਕਿਸੇ ਗੋਰੇ ਨਾਲ ਹੋਏਗੀ, ਹੈਰੀਸਨ ਨਾਲ। ਹਾਲਾਂਕਿ ਮੇਰਾ ਖਿਆਲ ਹੈ ਇਹਨਾਂ ਦੇ ਫੋਰਨ ਸਰਵਿਸ ਦੇ ਰੂਲ ਵੀ ਨੇ ਕਿ ਕੋਈ ਵੀ ਇਸ ਕਿਸਮ ਦਾ ਜਿਹੜੀ ਮੈਰਿਜ ਹੈ ਜਿਹਦੇ 'ਚ ਫੋਰਨ ਸਰਵਿਸ ਵਾਲਾ ਇਨਵੋਲਵ ਹੋਏ ਉਹਨਾਂ ਨੂੰ ਉਹ ਕੀ ਪੋਜੀਸ਼ਨ ਤੇ ਨਹੀਂ ਲਾਉਂਦੇ। ਹੁਣ ਕੋਈ ਰੂਲ ਅਮੈਂਡ ਕਰ ਦਿੱਤੇ ਹੁਣ ਤਾਂ ਪਤਾ ਨਹੀਂ ਜੀ। ਸੋ ਉਹਨੇ ਜਿਹੜੀ ਸਵੀਡਨ ਦਾ ਬਹੁਤ ਪਪੂਲਰ ਅਖਬਾਰ ਹੈ ਉੱਥੋਂ ਦੀ ਜ਼ਬਾਨ 'ਚ ਉਹਦਾ ਨਾਂ ਹੈ ਡੇਜਨਸ ਨਫਲੈਟਰ, ਉਸ ਨੂੰ ਉਹਨੂੰ DN ਵੀ ਕਹਿੰਦੇ ਨੇ, ਉਹਦੇ ਨਾਲ ਇੰਟਰਵਿਊ ਅਰੇਂਜ ਕੀਤਾ। ਸੋ ਉਹਨੇ ਅਲੱਗ-ਅਲੱਗ, ਜਿਵੇਂ ਇੱਥੋਂ ਦੇ ਪੱਤਰਕਾਰ ਵੈਸਟ ਦੇ ਜਿਹੜੇ ਨੇ ਉਹ ਹਰ ਇਸ਼ੂ ਨੂੰ ਹੀ ਪੁੱਛਦੇ ਨੇ ਜੀ। ਔਰ ਕਿਉਂਕਿ ਪ੍ਰਣਬ ਮੁਖਰਜੀ ਜਿਹੜਾ ਉਹ ਕਾਂਗਰਸ ਪਾਰਟੀ ਨਾਲ ਸੰਬੰਧਿਤ ਸੀ, ਕਾਂਗਰਸ ਦੀਆਂ ਕੀ ਪੋਜੀਸ਼ਨਸ ਤੇ ਡਿਫੈਂਸ ਮਿਨਿਸਟਰ ਵੀ ਰਿਹਾ, ਜਿਹੜਾ ਹੋਰ ਵੀ ਬੜੇ ਇੰਪੋਰਟੈਂਟ ਪੋਰਟਫੋਲੀਓ ਸੋਨੀਆ ਗਾਂਧੀ ਦੇ ਨੇੜਲੇ ਸਾਥੀਆਂ 'ਚੋਂ ਸੀ। ਸੋ ਜ਼ਾਹਰ ਹੈ ਕਿ ਜਦੋਂ ਬਾਹਰ ਕੋਈ ਇੰਟਰਵਿਊ ਕਰਦੇ ਨੇ, ਔਰ ਅੱਜ ਤੋਂ ਬਹੁਤ ਸਾਲ ਪਹਿਲਾਂ, ਲਗਭਗ 29 ਸਾਲ ਪਹਿਲਾਂ 1986 ਦੇ ਨੇੜੇ 1986 ਦੇ ਵਿੱਚ ਜਦੋਂ ਕਿ ਰਾਜੀਵ ਗਾਂਧੀ ਪ੍ਰਾਈਮ ਮਿਨਿਸਟਰ ਸੀ, ਉਦੋਂ ਹੀ ਇਹ ਬੋਫਰਸ ਗਨ, ਜਿਹਨੂੰ ਹਾਵਟਸਰ ਗਨਸ ਕਹਿੰਦੇ ਸੀ, ਇਹਦਾ ਇਸ਼ੂ ਬਹੁਤ ਭਖਿਆ ਸੀ। ਔਰ ਇਹ ਕਿਹਾ ਜਾਂਦਾ ਸੀ ਕਿ ਵੀ ਬੋਫਰਸ ਗਨਸ ਜਿਹੜੀਆਂ ਖਰੀਦਣ ਦੇ ਲਈ ਰਾਜੀਵ ਗਾਂਧੀ ਦੇ ਵੇਲੇ ਸੌਦਾ ਹੋਇਆ ਕਿ ਉਹਦੇ 'ਚ ਬਹੁਤ ਵੱਡੀ ਕਿਕ ਬੈਕਸ, ਜਿਹਨੂੰ ਬ੍ਰਾਈਬ ਕਹਿੰਦੇ ਨੇ, ਕਿ ਵੀ ਇਸ ਕੰਪਨੀ ਨਾਲ ਤੁਸੀਂ ਸੌਦਾ ਕਰਦੇ ਹੋ ਤੇ ਤੁਹਾਡੇ ਸਵਿਸ ਅਕਾਊਂਟਾਂ 'ਚ ਪੈਸਾ ਪਹੁੰਚ ਜਾਂਦਾ। ਔਰ ਬਹੁਤ ਸਾਰਾ ਪੈਸਾ ਉੱਥੇ ਸਰਕਾਰ ਕਿਸੇ ਦੇ ਵੀ ਬਣੇ, ਇੰਡੀਆ ਪਾਕਿਸਤਾਨ 'ਚ ਇਹ ਆਮ ਹੈ ਕਿ ਇਹ ਹਥਿਆਰ ਖਰੀਦਣ ਵੇਲੇ ਸਭ ਤੋਂ ਜ਼ਿਆਦਾ ਰਿਸ਼ਵਤ ਚੱਲਦੀ ਹੈ। ਔਰ ਜਿਹੜੇ ਲੋਕ ਡੀਲ ਕਰਦੇ ਨੇ, ਸਰਕਾਰਾਂ, ਮਿਨਿਸਟਰ, ਇਹ ਸਾਰੇ ਜਿਹੜੇ ਨੇ ਉਹ ਉਹਦੇ 'ਚੋਂ ਫਾਇਦਾ ਲੈਂਦੇ ਨੇ। ਔਰ ਇਹ ਬੋਫਰਸ ਗਨ ਦਾ ਐਸਾ ਕੇਸ ਹੈ, ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤੇ ਇਹਦੇ 'ਚ ਜਿਹੜਾ ਅਮਾਊਂਟ ਇਨਵੋਲਵਡ ਸੀ ਉਹ 1500 ਕਰੋੜ ਰੁਪਏ ਦੀ ਇਹ ਡੀਲ ਸੀ। ਔਰ ਇਹਦੇ 'ਚ ਸੋਨੀਆ ਗਾਂਧੀ ਦਾ ਨਾਮ ਵੀ ਘੜੀਸਿਆ ਗਿਆ ਕਿਉਂਕਿ ਕੁਆਤਾਚਾਰੀ ਜਿਹੜਾ ਇਸ ਦੇ ਵਿੱਚ ਡੀਲ ਕਰਨ ਵਾਲਾ ਸੀ ਮੇਨ, ਉਹ ਇਟਲੀ 'ਚ ਸੋਨੀਆ ਗਾਂਧੀ ਦੇ ਟੱਬਰ ਦੇ ਨਾਲ ਬੜਾ ਸੰਬੰਧ ਸੀ, ਸੋਨੀਆ ਦੇ ਨਾਲ ਵੀ ਸੀ, ਦਿੱਲੀ 'ਚ ਵੀ ਜਿੰਨੇ ਇਹਨਾਂ ਦੇ ਫੈਮਿਲੀ ਫੰਕਸ਼ਨ ਵੀ ਰਹੇ ਉਹਨਾਂ 'ਚੋਂ ਆਉਂਦਾ ਜਾਂਦਾ ਰਿਹਾ। ਸੋ ਇਹ ਇਲਜ਼ਾਮ ਸੀ ਕਿ ਰਾਜੀਵ ਗਾਂਧੀ ਨੇ ਆਪਣੇ ਸਹੁਰਿਆਂ ਦਾ ਪ੍ਰਭਾਵ ਕਬੂਲਦਿਆਂ ਇਹ ਜਿਹੜੀਆਂ ਬੋਫਰਸ ਗਨਸ ਨੇ ਇਹਨਾਂ ਦਾ ਸੌਦਾ ਕੀਤਾ ਔਰ ਇਹਦੇ 'ਚ ਬਹੁਤ ਸਾਰੀ ਕਿਕ ਬੈਕ ਜਾਂ ਜਿਹੜੀ ਹੈ ਰਿਸ਼ਵਤ ਇਹ ਲਈ ਗਈ। ਉਹਨਾਂ ਜ਼ਮਾਨਿਆਂ 'ਚ ਜਿਹੜਾ ਇਸ ਦਾ ਕਾਫੀ ਮਾੜਾ ਅਸਰ ਹੋਇਆ। ਰਾਜੀਵ ਗਾਂਧੀ ਨੂੰ ਜਿਹੜਾ ਇਸ ਦਾ ਖਮਿਆਜ਼ਾ ਭੁਗਤਣਾ ਪਿਆ, ਉਹਦੀ ਸਰਕਾਰ ਵੀ ਗਈ ਔਰ ਬਾਅਦ ਦੇ ਵਿੱਚ ਚੋਣਾਂ ਦੇ ਵਿੱਚ ਵੀ ਉਹਨੇ ਲੂਜ਼ ਕੀਤਾ ਕਿਉਂਕਿ ਇਹ ਇਸ਼ੂ ਬਹੁਤ ਵੱਡੇ ਪੈਮਾਨੇ ਦੇ ਉੱਤੇ ਹਾਈਲਾਈਟ ਹੋਇਆ ਸੀ ਉਸ ਪੀਰੀਅਡ ਦੇ ਵਿੱਚ। ਹੁਣ ਇਹ ਸਵਾਲ ਉੱਠੇਗਾ ਵੀ ਆਲਮੋਸਟ ਇਸ ਗੱਲ ਨੂੰ ਵੀ ਜੇ 86 ਤੋਂ ਲੈ ਕੇ ਜਿਹੜਾ ਹੈ ਉਹ ਲਗਭਗ 29 ਸਾਲ ਹੋ ਗਏ ਨੇ, ਵੀ 29 ਸਾਲ ਬਾਅਦ ਇਹ ਕਿਵੇਂ ਫਿਰ ਹਾਈਲਾਈਟ ਹੋਇਆ। ਲੇਕਿਨ ਇਹੀ ਬਾਹਰਲਿਆਂ ਦੀ ਪੱਤਰਕਾਰੀ ਹੈ ਕਿਉਂਕਿ ਜਦੋਂ ਸਵੀਡਿਸ਼ ਇਸ ਜਿਹੜਾ DN ਪੇਪਰ ਹੈ ਉਹਨੇ ਇੰਟਰਵਿਊ ਕੀਤਾ ਪ੍ਰਣਬ ਮੁਖਰਜੀ ਨੂੰ, ਇਹਨਾਂ ਨੇ ਤਾਂ ਜਦੋਂ ਅਰੇਂਜ ਕੀਤਾ ਹੋਣਾ ਐਮਬੈਸਡਰ ਨੇ, ਇਹਨਾਂ ਨੇ ਤਾਂ ਕਿਹਾ ਹੋਣਾ ਵੀ ਲਵੀ ਡਵੀ ਟਾਕ ਹੋਏਗੀ ਕਿ ਜੀ ਗੁੱਡ, ਤੁਸੀਂ ਵੀ ਡੈਮੋਕ੍ਰੇਸੀ, ਅਸੀਂ ਵੀ ਡੈਮੋਕ੍ਰੇਸੀ, ਇਹ ਉਹ, ਜਿਵੇਂ ਉੱਥੇ ਸਟੇਜਡ ਕੰਮ ਹੁੰਦਾ ਹੈ, ਮੀਡੀਆ ਸਾਰਾ ਉੱਥੇ ਪੂਰਾ ਪਹਿਲਾਂ ਹੀ
ਪਤਾ ਹੁੰਦਾ ਹੈ ਸਵਾਲ ਕਿ ਕੀ ਪੁੱਛਾਣੇ ਨੇ, ਕਹਿੰਦੇ ਹੀ ਇਹ ਨੇ ਵੀ ਇਹ ਸਵਾਲ ਪੁੱਛੋ ਜੀ। ਤੇ ਜੇ ਕੋਈ ਔਡ ਪੁੱਛ ਵੀ ਲੈ ਉੱਥੋਂ ਦਾ ਪੱਤਰਕਾਰ ਤੇ ਉਸ ਨੂੰ ਉਹ ਛਪਣ ਤੋਂ ਪਹਿਲਾਂ ਹੀ ਰੋਕ ਦਿੰਦੇ ਨੇ ਤੇ ਜਾਂ ਫਿਰ ਉਹਨੂੰ ਸਵਾਦ ਚਖਾਉਂਦੇ ਨੇ। ਹੁਣ ਤਹਿਲਕਾ.com ਤਹਿਲਕਾ ਇੱਕ ਐਸਾ ਸੀ ਜਿਹਨੇ ਪੂਰੇ ਇਹਨਾਂ ਦੇ ਇੰਕਸ਼ਾਫ ਕੀਤੇ ਕਿ ਬੰਗਾਰੂ ਲਕਸ਼ਮਣ ਹੋਏ, ਜਾਰਜ ਫਰਨਾਂਡਿਸ ਹੋਏ, ਕਿ ਇਹਨਾਂ ਦੇ ਜਰਨਲ ਹੋਣ, ਕਿਵੇਂ ਇੱਕ ਵਿਸਕੀ ਦੀ ਬੋਤਲ ਤੋਂ ਔਰ ਪੈਸਿਆਂ ਤੋਂ ਵਿਕਦੇ ਨੇ। ਪਰ ਹੁਣ ਉਹ ਤਹਿਲਕਾ ਦਾ ਕੀ ਹਾਲ ਕੀਤਾ ਉਹਨਾਂ ਨੇ, ਤੇਜਪਾਲ ਜਿਹੜਾ ਜਿਸ ਤਰੀਕੇ ਨਾਲ ਉਹਨੂੰ ਫਿਰ ਬਾਅਦ ਦੇ ਵਿੱਚ ਇੱਕ ਸੈਕਸ ਮੋਲੈਸਟੇਸ਼ਨ ਕੇਸ ਦੇ ਵਿੱਚ ਫਸਾਇਆ, ਗੋਆ 'ਚ ਇਹਨਾਂ ਦੀ ਸਰਕਾਰ ਸੀ ਬੀਜੇਪੀ ਦੀ, ਉੱਥੇ ਜਾ ਕੇ ਉਹ ਕੇਸ ਬਣਵਾ ਕੇ ਕਿਵੇਂ ਉਹਨੂੰ ਅਰੈਸਟ ਕਰਕੇ ਜ਼ਲੀਲ ਕਰਕੇ ਇਹ ਬਾਕੀਆਂ ਨੂੰ ਮੈਸੇਜ ਦੇ ਦਿੱਤਾ ਕਿ ਵੀ ਜੇ ਤੁਸੀਂ ਕੋਈ ਇੰਡੀਪੈਂਡੈਂਟ ਮੀਡੀਆ ਰਾਹੀਂ ਕੋਈ ਐਸੀ ਗੱਲ ਕਰਨੀ ਚਾਹੋਗੇ ਜਿਹੜੀ ਸਾਨੂੰ ਪਸੰਦ ਨਹੀਂ ਹੈ ਤੇ ਤੁਹਾਡਾ ਹਾਲ ਜਿਹੜਾ ਇਹ ਤਰੁਣ ਤੇਜਪਾਲ ਵਾਲਾ ਕਰਾਂਗੇ। ਸੋ ਉਹ ਜਿਹੜੀ ਹੁਣ ਆਦਤ ਪਈ ਹੁੰਦੀ ਹੈ, ਉਹਨਾਂ ਨੂੰ ਲੱਗਦਾ ਸੀ ਕਿ ਵੀ ਇੱਥੇ ਵੀ ਸਟੇਜਡ ਕਿਸਮ ਦਾ ਇੰਟਰਵਿਊ ਹੋਏਗਾ। ਲੇਕਿਨ ਇਸ ਅਖਬਾਰ ਨੇ ਡੀਐਨ ਵਾਲਾ ਜਿਹੜੇ ਐਡੀਟਰ ਮੇਨ ਹੈ ਉਹਨੇ ਇੰਟਰਵਿਊ ਕੀਤਾ, ਉਹਨੇ ਪ੍ਰਣਾਬ ਮੁਖਰਜੀ ਨੂੰ ਵੀ ਪੁੱਛ ਲਿਆ। ਉਹਨੇ ਕਿਹਾ ਜੀ ਤੁਸੀਂ ਗਵਰਨਮੈਂਟ ਸੀ ਜਦੋਂ ਕਿ ਬੋਫਰਸ ਦਾ ਇਸ਼ੂ ਆਇਆ ਸੀ ਔਰ ਇਸ ਬਾਰੇ ਤੁਹਾਡੀ ਕੀ ਟੇਕ ਹੈ, ਹੁਣ ਤੁਸੀਂ ਪ੍ਰੈਜ਼ੀਡੈਂਟ ਹੋ, ਕਿ ਵੀ ਉਹਦੇ 'ਚ ਕਿੰਨੀਆਂ ਕਿਕਬੈਕਸ ਲਈਆਂ ਗਈਆਂ ਸੀ ਜਾਂ ਕੌਣ ਉਹਦੇ 'ਚ ਸੀ, ਔਰ ਉਹਦਾ ਉਹਨੇ ਜਿਹੜਾ ਜਵਾਬ ਦਿੱਤਾ, ਔਰ ਇਹ ਇਹਨਾਂ ਦੀ ਆਪਣੀ ਅਖਬਾਰ ਦੀ ਖਬਰ ਹੀ ਹੈ ਜੀ। ਮੁਖਰਜੀ ਸੈਡ I was the defense minister of the country long after Bofors and all my generals certified that this was one of the best guns. The Indian army is still using it. ਪਹਿਲੀ ਗੱਲ ਤਾਂ ਉਹਨੇ ਇਹ ਕਹੀ, ਉਹਨੇ ਕਿਹਾ ਜੀ ਉਦੋਂ ਵੀ ਉਸ ਤੋਂ ਬਾਅਦ ਵੀ ਇਹ ਜਿਹੜੀਆਂ ਬੋਫਰਸ ਗਨਸ ਨੇ ਇਹ ਬੈਸਟ ਗਨਸ ਸੀ ਔਰ ਅਜੇ ਵੀ ਸਾਡੀ ਆਰਮੀ ਜਿਹੜੀ ਹੈ ਉਹ ਯੂਜ਼ ਕਰਦੀ ਹੈ। ਔਰ ਇਸ ਗੱਲ ਨੂੰ ਹੀ ਈਵਨ ਜਿਹੜਾ ਇਹਨਾਂ ਦਾ ਡਿਫੈਂਸ ਮਿਨਿਸਟਰ ਹੈ ਪਾਰੇਹਾਰ, ਜਿਹੜਾ ਅੱਜ ਕੱਲ੍ਹ ਬਣਿਆ ਹੋਇਆ ਪਾਰੀਕਰ ਜੀ, ਉਹਨੇ ਉਹਦੀ ਸਟੇਟਮੈਂਟ ਹੀ ਇਹ ਹੈ ਕਿ ਵੀ ਮੈਂ ਇਹ ਕਹਿ ਸਕਦਾ, ਮੈਂ ਉਹਨੂੰ ਐਗਜ਼ੈਕਟ ਕੋਟ ਦਿੰਦਾ, ਇਹ ਹੁਣ ਜਿਹੜਾ ਅੱਜ ਦਾ ਡਿਫੈਂਸ ਮਿਨਿਸਟਰ ਹੈ ਇੰਡੀਆ ਦਾ ਬੀਜੇਪੀ ਸਰਕਾਰ ਦਾ, ਉਹ ਕਹਿੰਦਾ ਹੈ I can only certify that Bofors guns are good. I do not make any statement on President's statement. If you ask me about the quality of Bofors guns, then they are good. Parikar told media persons on the sidelines of Navy Commanders Conference. ਜੀ ਹੁਣ ਇਹ ਗੱਲ ਤਾਂ ਦੋਨੋਂ ਹੀ ਟੈਸਟੀਫਾਈ ਕਰਦੇ ਨੇ। ਪ੍ਰਣਾਬ ਮੁਖਰਜੀ ਨੇ ਕਿਹਾ ਕਿ ਵੀ ਮੈਂ ਰਿਹਾ ਉਸ ਤੋਂ ਬਾਅਦ ਵੀ, ਔਰ ਮੇਰੇ ਜਨਰਲਸ ਨੇ ਕਿਹਾ ਵੀ ਬੈਸਟ ਗਨ ਸੀ, ਔਰ ਜਿਹੜਾ ਕਰੰਟ ਜਿਹੜਾ ਡਿਫੈਂਸ ਮਿਨਿਸਟਰ ਹੈ ਉਹ ਵੀ ਕਹਿ ਰਿਹਾ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਾਰਗਿਲ ਜਿਹੜਾ 1998 ਦੇ ਵਿੱਚ ਐਕਸ਼ਨ ਹੋਇਆ ਦੋਨੋਂ ਪਾਸੇ ਦਾ, ਅਸੀਂ ਜ਼ਿਕਰ ਕਰਾਂਗੇ ਦੂਸਰੀ ਗੱਲ ਬਾਅਦ 'ਚ, ਉਸ ਦੇ ਵਿੱਚ ਜੇ ਕਿਸੇ ਚੀਜ਼ ਨੇ ਰੈਸਕਿਊ ਕੀਤਾ ਇੰਡੀਆ ਦਾ ਤਾਂ ਬੋਫਰਸ ਗਨ ਸੀ ਜੀ। ਅਦਰਵਾਈਜ਼ ਇਹ ਬੁਰੀ ਤਰ੍ਹਾਂ ਉਸ ਲੜਾਈ ਨੂੰ ਹਾਰੇ, ਬਹੁਤ ਹੈਵੀ ਕੈਜੂਅਲਟੀਜ਼ ਹੋਈਆਂ। ਪੰਜਾਬ ਦਾ ਵੀ ਕੋਈ ਪਿੰਡ ਐਸਾ ਨਹੀਂ ਹੋਏਗਾ ਜਿੱਥੇ ਡੈੱਡ ਬਾਡੀਜ਼ ਨਾ ਆਈਆਂ ਹੋਣ। ਕਾਰਗਿਲ ਇਸ ਕਿਸਮ ਦੀ ਡਿਜ਼ਾਸਟਰ ਸੀ। ਲੇਕਿਨ ਜਿਹੜੀ ਗੱਲ ਨੇ ਇਹਨਾਂ ਨੂੰ ਤਕਲੀਫ ਦਿੱਤੀ, ਕਿਉਂਕਿ ਬੀਜੇਪੀ ਇਹ ਤਾਂ ਚਾਹੁੰਦੀ ਹੈ ਵੀ ਹੁਣ ਪ੍ਰੈਜ਼ੀਡੈਂਟ ਹੈ ਉਹਨੂੰ ਲਾਉਣੋਂ ਤਾਂ ਰਹਿ ਹਾਲ ਦੀ ਘੜੀ, ਜਦੋਂ ਤੱਕ ਉਹਨਾਂ ਦਾ ਆਪਣੀ ਟਰਮ ਨਹੀਂ ਮੁੱਕਦੀ ਜਾਂ ਇਹਨਾਂ ਕੋਲ ਇੰਨੀਆਂ ਵਿਧਾਨ ਸਭਾਵਾਂ ਔਰ ਰਾਜ ਸਭਾ ਜਿਨ੍ਹਾਂ ਦੇ ਬੰਦੇ ਨਹੀਂ ਆ ਜਾਂਦੇ ਜੀ। ਪਰ ਇਹਨਾਂ ਨੂੰ ਤਕਲੀਫ ਇਹ ਗੱਲ ਤਾਂ ਉਹਨਾਂ ਦੇ ਡਿਫੈਂਸ ਮਿਨਿਸਟਰ ਵੀ ਕਹੀ ਬੋਫਰਸ ਆਰ ਗੁੱਡ, ਉਹ ਗੱਲ ਮੁੱਕ ਗਈ। ਔਰ ਇਹ ਵੀ ਇੱਕ ਫੈਕਟ ਹੈ ਕਿ ਬੋਫਰਸ ਦਾ ਸੌਦਾ ਜਦੋਂ 86 ਚ ਹੁੰਦਾ ਹੈ ਉਸ ਤੋਂ ਬਾਅਦ ਆਲਮੋਸਟ ਇੰਨੇ ਸਾਲ ਹੋ ਗਏ ਨੇ ਹੋਰ ਕੋਈ ਗਨਸ ਪਰਚੇਜ਼ ਕੀਤੀਆਂ ਹੀ ਨਹੀਂ ਗਈਆਂ। ਔਰ ਇਸ ਦਾ ਐਸਾ ਖੌਫ ਰਿਹਾ ਵੀ ਹੁਣ ਵਾਜਪਾਈ ਦੀ ਸਰਕਾਰ ਵੀ ਰਹੀ ਹੈ ਪਹਿਲਾਂ 5 ਸਾਲ ਪਹਿਲਾਂ, ਮਨਮੋਹਨ ਸਿੰਘ ਦੀ ਦੁਬਾਰਾ 2 ਵਾਰੀ ਰਹੀ 5-5 ਸਾਲ, ਪਰ ਉਹ ਲੇਟੈਸਟ ਇਹਨਾਂ ਦੀ ਡੀਲ ਸੀ। ਉਸ ਤੋਂ ਬਾਅਦ ਇਹਨਾਂ ਦੀ ਮਿਲਟਰੀ ਵੱਡੀਆਂ ਗਨਸ ਦੇ ਮਾਮਲੇ 'ਚ ਕੋਈ ਖਰੀਦ ਨਹੀਂ ਹੋਈ। ਪਰ ਪ੍ਰਣਾਬ ਮੁਖਰਜੀ ਨੇ ਜਿਹੜੀ ਗੱਲ ਦੂਸਰੀ ਕਹੀ, ਉਹਨੇ ਕਿਹਾ ਕਿ ਜੀ ਮੈਂ ਇਹ ਵੀ ਮੈਂ ਉਹਦੇ ਐਗਜ਼ੈਕਟ ਕੋਟ ਦੇਣਾ, ਫਸਟ ਆਫ ਆਲ ਇਟ ਇਜ਼ ਯੈਟ ਟੂ ਬੀ ਐਸਟੈਬਲਿਸ਼ਡ that there was a scandal. No Indian court has established it. ਹੁਣ ਉਹਨੂੰ ਇਹ ਪੁੱਛਿਆ ਕਿ ਜਿਹੜਾ ਬੋਫਰ ਸਕੈਂਡਲ ਸੀ ਜਿਹਦੇ 'ਚ ਕੁਆਤਾਚਾਰੀ ਜਾਂ ਦੂਸਰੇ ਇਨਵੋਲਵ ਸੀ, ਤਾਂ ਸ਼ਾਇਦ ਡੈਥ ਵੀ ਹੋ ਗਈ ਕੁਆਤਾਚਾਰੀ ਦੀ। ਮੁਖਰਜੀ ਨੇ ਕਿਹਾ ਜੀ ਮੈਂ ਇਹ ਕਹਿ ਸਕਦਾ ਕਿ ਕੋਈ ਇਹ ਸਕੈਂਡਲ ਨਹੀਂ ਸੀ ਜੀ, ਔਰ ਭਾਰਤ ਦੇ ਕਿਸੇ ਕੋਰਟ ਦੇ ਵਿੱਚ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ। ਹੁਣ ਇਸ ਗੱਲ ਨੇ, ਕਿਉਂਕਿ ਬੀਜੇਪੀ ਦਾ ਸਾਰਾ ਕੈਂਪੇਨ ਉਹਨਾਂ ਜ਼ਮਾਨਿਆਂ ਜੇਠ ਮਲਾਨੀ ਵਾਈਸ ਪ੍ਰੈਜ਼ੀਡੈਂਟ ਵੀ ਸੀ ਬੀਜੇਪੀ ਦਾ, ਉਹਨਾਂ ਨੇ ਫੁੱਲ ਕੈਂਪੇਨ ਕੀਤੀ ਸੀ ਇਸ ਗੱਲ ਦੇ ਉੱਤੇ ਕਿ ਜੀ ਇਹ ਸਮੋਕਿੰਗ ਗਨਸ ਔਰ ਰਾਜੀਵ ਔਰ ਦੂਜਾ, ਔਰ ਉਸ ਰਾਜੀਵ ਗਾਂਧੀ ਨੂੰ ਬਿਲਕੁਲ ਕਾਰਨਰ ਕੀਤਾ। ਸਾਰੀ ਆਪੋਜੀਸ਼ਨ ਇਕੱਠੀ ਸੀ ਤੇ ਲੀਡ ਬੀਜੇਪੀ ਕਰ ਰਹੀ ਸੀ। ਹੁਣ ਜੇ
ਕਰੰਟ ਪ੍ਰੈਜ਼ੀਡੈਂਟ ਆਫ ਦਾ ਕੰਟਰੀ ਇਹ ਕਹਿੰਦਾ ਹੈ ਕਿ ਜੋ ਤਾਂ ਕੋਈ ਸਕੈਂਡਲ ਹੈ ਹੀ ਨਹੀਂ ਸੀ ਜੀ ਜੀ, ਔਰ ਉਹਦੇ ਚ ਜਿਹੜੀ ਹੈ ਬਿਲਕੁਲ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ। ਹੁਣ ਇਸ ਗੱਲ ਦੀ ਇਹਨਾਂ ਨੂੰ ਬੜੀ ਤਕਲੀਫ ਹੋਈ ਔਰ ਜਿਹੜਾ ਮੈਂ ਇਸ ਸਟੇਰੀਓ ਨੂੰ ਚੁੱਕਿਆ ਨਾ ਮੇਰਾ ਬੌਫਰ ਚ ਇੰਟਰਸਟ ਹੈ, ਮਰ ਗਿਆ ਰਾਜੀਵ ਗਾਂਧੀ ਵੀ, ਕਮਿਸ਼ਨ ਖਾਨ ਵਾਲੇ ਵੀ ਮਰ ਗਏ, ਅਗਲੇ ਕੋ ਹੋਰ ਲੈ ਲੈਣਗੇ, ਪਰ ਜਿਸ ਤਰੀਕੇ ਨਾਲ ਇਹ ਮਾਈਕਰੋ ਮੈਨੇਜ ਕਰਦੇ ਨੇ ਮੀਡੀਆ ਨੂੰ ਔਰ ਉਹ ਅਟੈਂਪਟ ਜਿਹੜਾ ਇਹਨਾਂ ਨੇ ਸਵੀਡਨ ਚ ਵੀ ਕੀਤਾ, ਇਹ ਖਬਰ ਹੈ ਮੇਰੇ ਲਈ। ਔਰ ਦੂਸਰੀ ਹੈ ਕਿ ਜਦੋਂ ਹੁਣ ਇੰਟਰਵਿਊ ਛਪ ਗਿਆ ਤੇ ਬੜੀ ਤਕਲੀਫ ਹੋਈ ਇੰਡੀਆ ਨੂੰ ਕਿ ਵੀ ਇਹ ਕੀ ਹੋ ਗਿਆ। ਔਰ ਉਹਨਾਂ ਨੇ ਇੰਡੀਅਨ ਐਂਬੈਸਡਰ ਜਿਹੜੀ ਹੈ ਉੱਥੇ ਸਵੀਡਨ ਦੀ ਜਿਹੜੀ ਬਨਾਸ਼ਰੀ ਬੌਸ ਹੈਰੀਸਨ, ਔਰ ਇਹ ਖਬਰ ਹੈ ਇੰਡੀਆ ਲੌਜਿਸ ਸਟਰੋਂਗ ਪ੍ਰੋਟੈਸਟ ਵਿਦ ਸਵੀਡਿਸ਼ ਡੇਲੀ। ਹੁਣ ਇੰਡੀਅਨ ਐਂਬੈਸੀ ਅਖਬਾਰ ਦੇ ਖਿਲਾਫ ਪ੍ਰੋਟੈਸਟ ਕਰ ਰਹੀ ਹੈ, ਉਹ ਇਹ ਹੈ ਇੰਡੀਆ ਹੈਜ਼ ਲੌਜਡ ਅ ਸਟਰੋਂਗ ਪ੍ਰੋਟੈਸਟ ਵਿਦ ਸਵੀਡਿਸ਼ ਨੈਸ਼ਨਲ ਡੈਲੀ ਡੇਜਨ ਨੇਹਟਰ ਫॉर ਪ੍ਰਿੰਟਿੰਗ ਆਊਟ slip of the tongue comments by President Pranab Mukherjee during an interview to it, saying it was done in a most condescending manner and was unprofessional and unethical। ਹੁਣ ਜਿਹੜੀ ਗੱਲ ਪ੍ਰਣਾਬ ਮੁਖਰਜੀ ਨੇ ਕਹੀ ਕਿ ਜੀ ਇਹ ਸਕੈਂਡਲ ਹੀ ਨਹੀਂ ਸੀ, ਕਿਸੇ ਨੂੰ ਦੋਸ਼ੀ ਨਹੀਂ ਬਣਾਇਆ, ਉਹਨੂੰ ਐਂਬੈਸਡਰ ਕਹਿ ਰਹੀ ਹੈ ਜੀ ਉਹ ਜੀਭ ਫਿਸਲ ਗਈ, ਉਹਦੀ ਸਲਿਪ ਆਫ ਟੰਗ ਹੁੰਦਾ, ਜੀਭ ਫਿਸਲਣਾ ਉਹ ਕਹਿਣਾ ਨਹੀਂ ਸੀ ਚਾਹੁੰਦਾ। ਔਰ ਉਹਨੇ ਕਿਹਾ ਜੀ ਇਹ ਜਿਹੜਾ ਅਖਬਾਰ ਨੇ ਛਾਪਿਆ ਇਹ ਬਹੁਤ ਅਨਪ੍ਰੋਫੈਸ਼ਨਲ ਹੈ, ਇਹ ਗੈਰ ਪੇਸ਼ਾਵਰਾਨਾ ਹੈ, ਇਹ ਅਨਐਥੀਕਲ ਹੈ, ਇਹ ਤਾਂ ਬਿਲਕੁਲ ਤਹਿਜ਼ੀਬ ਦੇ ਖਿਲਾਫ ਹੈ ਜੀ। ਇੰਡੀਅਨ ਐਨਵॉय ਟੂ ਸਵੀਡਨ ਬਨਾਰਸੀ ਬੌਸ ਹੈਰੀਸਨ ਇਨ ਅ ਲੈਟਰ ਟੂ ਐਡੀਟਰ ਇਨ ਚੀਫ ਪੀਟਰ ਵੁਲਡਾਰਸਕੀ ਸੈਡ she has been asked to convey disappointment of her authorities in Delhi regarding the manner in which the interview was published। ਉਹਨੇ ਐਂਬੈਸਡਰ ਐਕਟ ਕਰ ਰਹੀ ਹੈ ਦਿੱਲੀ ਗਵਰਨਮੈਂਟ ਤੇ ਕਹਿਣ, ਉਹਨੇ ਕਿਹਾ ਜੀ ਮੈਨੂੰ ਦਿੱਲੀੋਂ ਇਹ ਆਇਆ ਕਿ ਜੀ ਇਹ ਬਹੁਤ ਮਾੜਾ ਹੋ ਗਿਆ ਔਰ ਤੁਸੀਂ ਇਹਦਾ ਪ੍ਰੋਟੈਸਟ ਕਰੋ। It was both unprofessional and unethical on your part to include in the report an off-the-record correction made by President after the interview had ended about a slip of the tongue during the interview। ਉਹੀ ਗੱਲ ਦੁਬਾਰਾ ਕਿ ਜੀ ਅਸੀਂ ਤੁਸੀਂ ਬਹੁਤ ਅਨਪ੍ਰੋਫੈਸ਼ਨਲ ਕੰਮ ਕੀਤਾ, ਤੁਹਾਨੂੰ ਆਫ ਦਾ ਰੈਕਡ ਜਿਹੜੀ ਗੱਲ ਕਹੀ ਸੀ ਤੁਸੀਂ ਇੰਟਰਵਿਊ ਦੇ ਵਿੱਚ ਲੈ ਆਂਦੀ ਔਰ ਤੁਸੀਂ ਇਹਨੂੰ ਜਿਹੜਾ ਹੈਗਾ ਉਹ ਸਲਿਪ ਆਫ ਦਾ ਟੰਗ ਨੂੰ ਇਨਕਲੂਡ ਕਰ ਲਿਆ ਇੰਟਰਵਿਊ 'ਚ ਜੀ। I am told at that point you sympathized with him and said it can happen to anyone. After that, to include the same in your report in a most condescending manner as you have done doesn't befit the high standards normally expected from a leading newspaper or a professional journalist। ਉਹੀ ਰਿਪੀਟ ਹੈ ਕਿ ਜੀ ਸਲਿਪ ਆਫ ਟੰਗ ਹੋਈ, ਤੁਸੀਂ ਉਹਨੂੰ ਜਿਹੜਾ ਉਹਦੇ ਚ ਇਨਕਲੂਡ ਕਰ ਲਿਆ, ਇਹ ਬਿਲਕੁਲ ਅਨਪ੍ਰੋਫੈਸ਼ਨਲ ਹੈ, ਅਨਐਥੀਕਲ ਹੈ। ਔਰ ਜਿਹੜੀ ਗੱਲ ਮੈਨੂੰ ਚੰਗੀ ਲੱਗੀ ਕਿ ਵੀ ਹੁਣ ਅਖਬਾਰ ਨੇ ਜਾਂ ਉਹਦੇ ਐਡੀਟਰ ਨੇ ਕਿਵੇਂ ਰਿਸਪੌਂਡ ਕੀਤਾ, ਅੱਗੇ ਇਹਦਾ ਲੰਬਾ ਚੌੜਾ ਹੈ। The envoy pointed out that while the question on the Bofors were third, it is shown as the first। ਕਿ ਜੀ ਉਹ ਸਵਾਲ ਬੌਫਰਸ ਦਾ ਤੁਸੀਂ ਤੀਸਰੇ ਨੰਬਰ ਤੇ ਪੁੱਛਿਆ ਸੀ, ਪਰ ਜਦੋਂ ਤੁਸੀਂ ਛਾਪਿਆ ਉਹ ਪਹਿਲੇ ਨੰਬਰ, ਤੂੰ ਮਾਮੀ ਲੱਗਦੀ ਹੈ। ਇਹ ਅਖਬਾਰ ਵਾਲਿਆਂ ਦਾ ਪਰਵਿਊ ਹੁੰਦਾ ਹੈ, ਉਹ ਇੰਟਰਵਿਊ ਕਰਦੇ ਨੇ ਕਿਹਨੂੰ ਉਹਨਾਂ ਨੇ ਹੈਡਲਾਈਨ ਬਣਾਉਣਾ ਹੈ, ਕਿਹਨੂੰ ਉਹਨਾਂ ਨੇ ਬੈਕ 'ਚ ਕਰਨਾ ਹੈ। ਹਾਂ, ਜੇ ਤੁਹਾਡੇ ਲਫ਼ਜ਼ਾਂ ਨੂੰ ਗਲਤ ਕੋਟ ਕੀਤਾ ਜਾਏ ਫਿਰ ਤੁਹਾਡਾ ਰਾਈਟ ਹੁੰਦਾ, ਇਸ ਲਈ ਉਹ ਕੌਮੇ ਪਾ ਦਿੰਦੇ ਨੇ ਕੋਟ ਅਨਕੋਟ। ਔਰ ਉਹ ਜਿਹੜੇ ਇੰਟਰਵਿਊ ਕਰਦੇ ਨੇ ਅੱਜ ਕੱਲ ਉਹ ਇਨ ਕੈਮਰਾ ਹੁੰਦੇ ਨੇ, ਉਹਦੇ 'ਚ ਕੋਈ ਝੂਠ ਨਹੀਂ ਬੋਲਦਾ ਹੁੰਦਾ। ਅੱਗੇ ਤਾਂ इंडियन पॉलिटिशियन भी होंगे से ना कि उन्होंने कहना नहीं जी मेरी बात मतलब और था, मेरे शब्दों को तोड़ मरोड़ के पेश कर दिया, हूँ अगले क्लिप चला देंगे आ ले तेरे शब्द ने, फिर कई कहेंगे शब्द मेरे मुंह में डाल दिया, अगले कहते मुंह खोल, मुंह टड के कह भी है नहीं तेरे मुंह चो ही निकले ने, नाल क्लिप चल रही होंगी है। हुण इन्हें तुसीं देखो भी स्वीडन वालियां नूं इह कह रही है जी देखो तुसीं अनएथिकल नंबर 3 ते सी सवाल, तुसीं नंबर उन्होंने 1 ते कर दिता। और उन्हें मीनवाइल ਹੁਣ newspaper ਨੇ ਆਪਣੀ email edition, meanwhile the newspaper in its e-edition claimed that in a telephone conversation with DN prior to the publication of the article, the ambassador made a direct request that DN was to retract sections of the interview mentioning buffers। ਹੁਣ ਇਹ ਦੇਖ ਲਓ ਹਾਲ, ਇਧਰੋਂ ਐਂਬੈਸਡਰ ਦਿੱਲੀੋਂ ਜਿਹੜਾ ਉਹ ਦਬਕਾ ਵੱਜਿਆ, ਪ੍ਰੋਟੈਸਟ ਕਰ ਰਹੀ ਹੈ, ਉਹ ਕਹਿੰਦੇ ਜੀ ਇੰਟਰਵਿਊ ਛਪਣ ਤੋਂ ਪਹਿਲਾਂ ਤਾਂ ਤਰਲੇ ਕਰ ਰਹੀ ਸੀ ਸਾਡੇ ਕਿ ਵੀ ਜਿਹੜੀ ਬਫਰਸ ਦੇ ਉੱਤੇ ਗੱਲ ਕਹੀ ਹੈ ਪ੍ਰੈਜ਼ੀਡੈਂਟ ਨੇ ਉਹ ਡਿਲੀਟ ਕਰ ਦਿਓ। ਸੋ ਇਸ ਤੋਂ ਜ਼ਾਹਰ ਹੈ ਕਿ ਵੀ ਇਹ ਕੋਈ ਛਪਣ ਤੋਂ ਬਾਅਦ ਨਹੀਂ ਸਾਹਮਣੇ ਆਏਗਾ, ਇੱਕ ਤਾਂ ਨਾ ਛਪ ਗਿਆ ਉਹ ਤੋਂ ਪਹਿਲਾਂ ਹੀ ਉਹਨਾਂ ਨੂੰ ਪਤਾ, ਪ੍ਰਣਾਬ ਮੁਖਰਜੀ ਨੇ ਕਿਹਾ ਉਹ ਕਾਂਗਰਸ ਲਾਇਲਿਸਟ ਹੈ, ਉਹਨੇ ਕਿਹਾ ਜੀ ਹੈ ਹੀ ਨਹੀਂ ਸਕੈਂਡਲ। ਹੁਣ ਇਹ ਜਦੋਂ ਇਹਨਾਂ ਨੂੰ ਪਤਾ ਲੱਗਾ, ਇਹਨਾਂ ਨੇ ਉਹਨਾਂ ਦੇ ਦਬਾਅ ਪਾਇਆ ਅਖਬਾਰ ਤੇ ਵੀ ਤੁਸੀਂ ਛਾਪੋ ਨਾ, ਉਹਨਾਂ ਨੇ ਛਾਪ ਦਿੱਤਾ, ਇਹਦੇ ਬਾਵਜੂਦ ਕਿ ਐਂਬੈਸਡਰ ਲੇਰੜੀਆਂ ਕੱਢਦੇ ਸੀ ਵੀ ਛਾਪੋ ਨਾ। ਸ਼ੀ ਆਲਸੋ ਵਾਰਨਡ, ਹੁਣ ਇਹ ਗੱਲ ਅਖਬਾਰ ਦਾ ਚੀਫ ਐਡੀਟਰ ਕਹਿ ਰਿਹਾ ਔਰ ਇਹ ਇਹਨਾਂ ਦਾ ਸਾਰਾ ਕੱਢ ਕੇ ਬਾਹਰ ਰੱਖ ਦਿੱਤਾ ਇਹਨਾਂ ਦੀ ਕਰਤੂਤ ਜੀ,
She also warned that the planned state visit by the president was at risk of being cancelled. It further claimed. Editor ਕਹਿੰਦਾ ਸਾਨੂੰ ਇਹ ਧਮਕੀ ਦਿੰਦੇ ਸੀ ਕਿ ਜੀ ਜੇ ਤੁਸੀਂ ਛਾਪਤਾ ਜੋ ਉਹਨੇ ਕਿਹਾ ਤੇ ਇਹ ਜਿਹੜੀ ਵਿਜ਼ਿਟ ਹੈ ਸਵੀਡਨ ਦੀ ਉਹ ਵੀ ਕੈਂਸਲ ਹੋ ਸਕਦੀ ਹੈ। ਔਰ ਜਿਹੜੀ ਅਖੀਰਲੀ ਗੱਲ ਹੈ ਜਿਹਦੇ ਕਰਕੇ ਮੈਂ ਇਹਨੂੰ ਅੱਜ ਦੀ ਲੀਡ ਸਟੋਰੀ ਬਣਾਇਆ ਡਿਸਕਸ਼ਨ 'ਚ, ਉਹ ਇਹ ਕਹਿੰਦਾ ਉਹਨਾਂ ਦਾ ਐਡੀਟਰ ਚੀਫ ਐਡੀਟਰ ਉਹਦਾ ਨਾਂ ਵੋਲੋਡਾਰਸਕੀ ਹੈ। It is surprising that someone representing the world's largest democracies is trying to micromanage which questions we should ask a head of state and which answers should be published. ਇਹ ਹੈ ਇਹਨਾਂ ਦਾ ਜਲੂਸ। ਇਸ ਲਾਈਨ ਇੱਕ ਨੇ ਕੱਢਿਆ ਹੈ, ਕਹਿੰਦਾ it is surprising, ਬੜੀ ਹੈਰਾਨੀ, it is surprising that someone representing the world's largest democracy, ਜਿਹੜੀ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ, ਉਹਦਾ ਪ੍ਰੈਜ਼ੀਡੈਂਟ ਜਿਹੜਾ ਜਿਸ ਦੇਸ਼ ਨੂੰ ਇਹ ਰਿਪਰੈਜ਼ੈਂਟ ਕਰਦਾ ਹੈ, is trying to micromanage ਹੁੰਦਾ ਕਿ ਉਹ ਥੱਲੇ ਤੱਕ ਜਾ ਕੇ ਸਾਨੂੰ ਦੱਸ ਰਹੇ ਨੇ ਵੀ ਅਸੀਂ ਕੀ ਛਾਪਣਾ ਕੀ ਨਹੀਂ ਛਾਪਣਾ। ਮਾਈਕਰੋਮੈਨੇਜ which questions we should ask a head of a state, ਸਾਨੂੰ ਕਹਿ ਰਹੇ ਨੇ ਜੀ ਤੁਸੀਂ ਆਹ ਸਵਾਲ ਪੁੱਛਣੇ ਨੇ, and which answers should be published, ਜੇ ਸਵਾਲ ਅਸੀਂ ਪੁੱਛੇ ਨੇ ਤੇ ਇਹ ਸਾਨੂੰ ਦੱਸਣਗੇ ਕਿ ਅਸੀਂ ਕਿਹੜੇ ਸਵਾਲ ਛਾਪਣੇ ਨੇ। ਸੋ ਮੈਂ ਸਮਝਦਾ ਕਿ ਇਹੀ ਬਹਾਦਰੀ ਹੈ ਜਦੋਂ ਅਸੀਂ ਵੈਸਟਰਨ ਜਰਨਲਿਸਟ ਦੀ ਜਾਂ ਇਹਨਾਂ ਦੇ ਐਥਿਕਸ ਦੀ ਗੱਲ ਕਰਦੇ ਹਾਂ। ਇਹਨਾਂ 'ਚ ਵੀ ਮਾਈਕਰੋ ਮੈਨੇਜ ਕਰਨ ਵਾਲੇ ਵੀ ਟੋਲੇ ਹੈ ਨੇ ਜੀ, ਲੇਕਿਨ ਇਹ ਜਿਹੜੇ ਇੰਡੀਪੈਂਡੈਂਟ ਕਿਸਮ ਦਾ ਜਰਨਲਿਜ਼ਮ ਹੈ, ਜਰਨਲਿਜ਼ਮ ਨੂੰ ਉਹ ਰੱਬ ਵਾਂਗ ਆਪਣਾ ਕਿੱਤਾ ਸਮਝਦੇ ਨੇ ਕਿ ਭਾਈ ਜਿਹੜਾ ਸੱਚ ਹੈ ਉਹ ਬਾਹਰ ਆਉਣਾ ਚਾਹੀਦਾ। ਔਰ ਇਹੀ ਜਦੋਂ ਇਹ ਕਿਹਾ ਜਾਂਦਾ ਹੈ ਕਿ ਕਿਤੇ ਵੀ ਜਿਹੜਾ ਮੀਡੀਆ ਹੈ ਉਹ ਫੋਰਥ ਪਿਲਰ ਹੈ ਕਿਸੇ ਸਿਸਟਮ ਦਾ, ਤੇ ਦੈਟ ਇਜ਼ ਵਾਟ ਇਟ ਇਜ਼। ਔਰ ਉਹਨੇ ਦੱਸ ਦਿੱਤਾ ਹੈ ਕਿ ਉੱਥੇ ਬੈਠੇ ਵੀ ਦਿੱਲੀ ਵਾਲੇ ਸਵੀਡਨ ਨੂੰ ਵੀ ਕੰਟਰੋਲ ਕਰਨਾ ਚਾਹੁੰਦੇ ਨੇ ਵੀ ਕੀ ਛਾਪਣੇ ਤੇ ਕੀ ਨਹੀਂ ਛਾਪਣਾ। ਦੂਸਰੀ ਜਿਹੜੀ ਇਸ ਵਿਚਾਰ ਦੇ ਲਈ ਗੱਲ, ਕਿਉਂਕਿ ਕਾਰਗਿਲ ਦਾ ਜ਼ਿਕਰ ਹੋਇਆ, ਬੋਫਰਸ ਗਨ ਦਾ ਜ਼ਿਕਰ ਹੋਇਆ, ਜਿਹੜੀਆਂ ਕਾਰਗਿਲ 'ਚ ਇਸਤੇਮਾਲ ਹੋਈਆਂ ਜੀ। ਪਰਵੇਜ਼ ਮੁਸ਼ਰਫ ਪਾਕਿਸਤਾਨ ਦਾ ਫੌਜੀ ਜਨਰਲ ਵੀ ਰਿਹਾ, ਫਿਰ 1999 'ਚ ਕੂ ਕਰਕੇ ਨਵਾਜ਼ ਸ਼ਰੀਫ ਨੂੰ ਪਾਸੇ ਕਰਕੇ ਪ੍ਰੈਜ਼ੀਡੈਂਟ ਵੀ ਰਹੇ, 9/11 ਵੇਲੇ ਪ੍ਰੈਜ਼ੀਡੈਂਟ ਸੀ। ਫਿਰ ਬਾਅਦ ਦੇ ਵਿੱਚ ਜਿਹੜਾ ਉਹ ਸਿਸਟਮ ਬਦਲਿਆ, ਚੋਣਾਂ ਹੋਈਆਂ, ਜ਼ਰਦਾਰੀ ਆ ਗਿਆ, ਹੁਣ ਨਵਾਜ਼ ਸ਼ਰੀਫ ਵਾਪਸ ਆ ਗਿਆ ਔਰ ਹੁਣ ਉਹਦੇ ਤੇ ਕੇਸ ਵੀ ਬਣੇ ਔਰ ਇਨ ਐਂਡ ਆਊਟ ਹੋ ਰਿਹਾ ਹੈ ਔਰ ਉਹ ਪੋਲੀਟੀਕਲ ਪਾਰਟੀ ਬਣਾਈ ਹੋਈ ਹੈ। ਹੁਣ ਪਿਛਲੇ ਦਿਨਾਂ 'ਚ ਇੱਕ ਫੰਕਸ਼ਨ ਨੂੰ ਐਡਰੈਸ ਕਰਦੇ ਆ, ਪ੍ਰੈਜ਼ੀਡੈਂਟ ਪਰਵੇਜ਼ ਮੁਸ਼ਰਫ ਨੇ ਕਿਹਾ ਕਿ ਪਾਕਿਸਤਾਨ ਦੀ ਫੌਜ ਨੇ ਕਾਰਗਿਲ ਦੇ ਵਿੱਚ ਇੰਡੀਅਨ ਆਰਮੀ ਨੂੰ ਕਾਟ ਬਾਈ ਦਾ ਨੈਕ ਧੋਣੋਂ ਫੜ ਲਿਆ ਸੀ। ਹਾਲਾਂਕਿ ਵੈਸੇ ਉਹਨੇ ਇਹ ਨਹੀਂ ਕਿਹਾ ਹੋਣਾ, ਪ੍ਰਾਈਵੇਟਲੀ ਫੌਜੀ ਕੁਝ ਹੋਰ ਕਹਿੰਦੇ ਹੁੰਦੇ ਨੇ ਕਿ ਵੀ ਕੀ, ਮੈਂ ਨਹੀਂ ਰਿਪੀਟ ਕਰਦਾ, ਬਟ ਉਹਨੇ ਜਿਹੜੀ ਪਬਲਿਕ ਸਟੇਟਮੈਂਟ ਆਈ, ਪਾਕਿਸਤਾਨ ਆਰਮੀ ਕਾਟ ਇੰਡੀਆ ਬਾਈ ਦਾ ਥਰੋਟ, ਕਿ ਵੀ ਧੋਣ ਤੋਂ ਫੜ ਲਿਆ ਜੀ। ਹੁਣ ਇਸ ਦੇ ਉੱਤੇ ਬੜਾ ਰੌਲਾ ਪਿਆ ਪਾਕਿਸਤਾਨ 'ਚ, ਤਾਂ ਕੋਈ ਇੰਡੀਅਨਸ ਨੇ ਬੜਾ ਰੌਲਾ ਪਾਇਆ ਕਿ ਜੀ ਦੇਖੋ ਸਾਡੀ ਤਾਂ ਬੜੀ ਹੈਂਡ ਡਾਊਨ ਵਿਕਟਰੀ ਸੀ ਕਾਰਗਿਲ ਦੀ ਔਰ ਇਹ ਕਿ ਸਾਨੂੰ ਕਿੱਥੋਂ ਧੋਣੋਂ ਫੜਿਆ, ਅਸੀਂ ਪਾਕਿਸਤਾਨ ਦੀ ਫੌਜ ਨੂੰ ਘੇਰ ਲਿਆ। ਅੱਜ ਕੁਲਦੀਪ ਨਈਅਰ ਨੇ ਟ੍ਰਿਬਿਊਨ 'ਚ ਲਿਖਿਆ ਕਾਲਮ ਕਿ ਜੀ ਉਹ ਤਾਂ ਉਹਨਾਂ ਦੇ ਇੰਨੇ ਹਜ਼ਾਰਾਂ ਫੌਜੀ ਫਸ ਗਏ ਸੀ, ਉਹ ਤਾਂ ਨਵਾਜ਼ ਸ਼ਰੀਫ ਨੇ ਫਿਰ ਕਲਿੰਟਨ ਨੂੰ ਫੋਨ ਕੀਤਾ ਔਰ ਉੱਥੋਂ ਫੌਜ ਕੱਢੀ ਔਰ ਦਿਸ ਦੈਟ ਜੀ। ਹੁਣ ਮੈਨੂੰ ਯਾਦ ਹੈ ਕਿਉਂਕਿ ਅਸੀਂ ਕਾਰਗਿਲ ਦੇ ਉਸ ਸਾਰੇ ਪੀਰੀਅਡ ਦੇ ਵਿੱਚ ਕਾਫੀ ਕੁਝ ਲਿਖਿਆ ਹੈ ਇਸ ਮੁੱਦੇ ਤੇ, ਔਰ ਜਿਹੜੀ ਗੱਲ ਮੁਸ਼ਰਫ ਨੇ ਕਹੀ ਹੈ ਅਸੀਂ ਇਸ ਲਾਈਨ ਦੇ ਉੱਤੇ ਹੀ ਲਿਖਿਆ ਸੀ ਕਿ ਜਦੋਂ ਇੱਕ ਨਿਊਕਲੀਅਰ ਇਕੁਅਲਾਈਜ਼ਰ ਦੀ ਗੱਲ ਹੁੰਦੀ ਹੈ ਤੇ ਉਹਦਾ ਜਿਹੜਾ ਹੈ ਉਹ ਉਦਾਹਰਣ ਕਾਰਗਿਲ ਹੈ। ਪਹਿਲੀ ਗੱਲ ਤਾਂ ਜ਼ਾਹਰ ਹੈ ਕਿ ਕਾਰਗਿਲ ਜਿਹੜੀ ਹੈ ਉਹ ਬਹੁਤ ਵੱਡੀ ਇੰਟੈਲੀਜੈਂਸ ਫੇਲਿਅਰ ਸੀ ਇੰਡੀਆ ਦੀ, ਔਰ ਮੁਸ਼ਰਫ ਨੇ ਵੀ ਕਿਹਾ ਕਿ ਸਾਡੀ ਫੌਜ ਜਿਹੜੀ ਹੈ, ਜਾਂ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਸੈਕੰਡ ਲਾਈਨ ਤਿਆਰ ਕੀਤੀ ਸੀ। ਸੋ ਜ਼ਾਹਰ ਹੈ ਜਿਹੜੇ ਮਰਸਨਰੀ ਨੇ, ਰੈਗੂਲਰ ਆਰਮੀ ਨਹੀਂ ਪਰ ਆਰਮੀ ਵਾਂਗ ਡੀਲ ਕਰਦੇ ਨੇ, ਕਿ ਉਹ 4 ਡਾਇਰੈਕਸ਼ਨਸ ਤੋਂ ਉਹ ਲੋਕ ਗਏ ਔਰ ਅਸੀਂ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇੰਡੀਅਨ ਪੋਜੀਸ਼ਨ ਨੂੰ ਜਾਂ ਇੰਡੀਅਨ ਇੰਟੈਲੀਜੈਂਸ ਨੂੰ ਪਤਾ ਹੀ ਨਹੀਂ ਲੱਗਾ ਕਿ ਉਹਨਾਂ ਦੀ ਉਸ ਚੋਟੀ ਦੇ ਉੱਤੇ ਜਿਹੜੀ ਹਾਈਐਸਟ ਆ ਜਾਂਦੀ ਹੈ ਉਸ ਸਿਆਚਿਨ ਗਲੇਸ਼ੀਅਰ ਤੋਂ ਬਾਅਦ ਵਾਲਿਆਂ ਦੇ ਕਾਰਗਿਲ ਦੇ ਉੱਤੇ ਲੜਾਈ ਕੋਈ ਸੌਖੀ ਨਹੀਂ ਸੀ। ਔਰ ਪਾਕਿਸਤਾਨ ਦੀ ਜਿਹੜੀ ਹੈ ਉਹ ਜ਼ਿਆਦਾ ਸਟ੍ਰੈਟੇਜੀਕਲ ਸੁਪੀਰੀਅਰਿਟੀ ਸੀ ਕਿਉਂਕਿ ਹਿੱਲ ਹੈ, ਉਹ ਹੋਰ ਵੀ ਹਿੱਲ ਸੀ, ਟਾਈਗਰ ਹਿੱਲ, ਫਲਾਣਾ ਹਿੱਲ, ਹਰ ਚੌਥੇ ਦਿਨ ਕੋਈ ਨਵੀਂ ਹਿੱਲ ਦਾ ਨਾਂ ਇੰਡੀਅਨ ਦੇ ਦਿੰਦੇ ਸੀ, ਅਸੀਂ ਇਹ ਵੀ ਫਤਿਹ ਕਰ ਲਈ, ਇਹ ਵੀ ਕਰ ਲਈ। ਪਰ ਆਲਮੋਸਟ 2 ਮਹੀਨੇ ਇਹਨਾਂ ਨੂੰ ਪਤਾ ਹੀ ਨਹੀਂ ਸੀ ਲੱਗਦਾ ਕੀ ਕਰੀਏ, ਕਿਉਂਕਿ ਉਹ ਉੱਪਰ ਬੈਠੇ ਨੇ, ਉਹਨਾਂ ਨੇ ਵੈਲ ਇੰਟ੍ਰੈਂਚਡ ਨੇ, ਪਤਾ ਨਹੀਂ ਕਦੋਂ ਦੇ ਬੈਠੇ ਸੀ, ਇਹਨਾਂ ਦੀ ਇੰਟੈਲੀਜੈਂਸ ਫੇਲਿਅਰ ਸੀ, ਇਹ ਥੱਲਿਓਂ ਉੱਪਰ ਨੂੰ ਜਾਣਾ ਚਾਹੁੰਦੇ ਸੀ।
ਉੱਤੋਂ ਫਾਇਰਿੰਗ ਹੁੰਦੀ ਸੀ ਤੇ ਇਹ ਜਿਹੜੇ ਨੇ ਕੈਜੂਅਲਟੀਜ਼ ਹੁੰਦੀਆਂ ਸੀ। ਇਸ ਲਈ ਇਸ ਲੜਾਈ ਦੇ ਵਿੱਚ ਬਹੁਤ ਸਾਰੇ ਪੰਜਾਬ ਦੇ ਸੋਲਜਰ ਵੀ ਜਿਹੜੇ ਸਿੱਖ ਸੋਲਜਰ ਨੇ ਖਾਸ ਤੌਰ ਤੇ ਉਹ ਮਾਰੇ ਗਏ, ਕਿਉਂਕਿ ਦੂਜੇ ਮਦਰਾਸੀਆਂ ਬੰਗਾਲੀਆਂ ਨੇ ਤਾਂ ਦੌੜਨਾ ਨਹੀਂ, ਉੱਥੋਂ ਜਿਹੜਾ ਚੜ੍ਹਨਾ ਨਹੀਂ ਸੀ ਉੱਤੇ, ਉਹ ਸਿੱਖਾਂ ਨੂੰ ਵੀ ਜਿਹੜਾ ਬੋਲੇ ਸੋ ਨਿਹਾਲ ਕਰਾ ਕੇ ਚਾੜਦੇ ਰਹੇ ਤੇ ਮਰਵਾਉਂਦੇ ਰਹੇ। ਸੋ 2 ਮਹੀਨੇ ਇਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਾ ਕਿ ਉਹ ਕਿਵੇਂ ਡੀਲ, ਇਹਦਾ ਮੈਂ ਜਦੋਂ ਇਹ ਕਹਿੰਦਾ ਵੀ ਪਤਾ ਹੀ ਨਹੀਂ ਲੱਗਾ ਇਸ ਲਈ ਕਿਉਂਕਿ ਕੁਛ ਜਦੋਂ ਜੰਗ ਹੁੰਦੀ ਹੈ, ਕੁਛ ਜਿਹੜੀ ਜਿਓਗ੍ਰਾਫੀ ਹੈ ਜਾਂ ਜਿਹੜਾ ਉੱਥੋਂ ਦਾ ਲੈਂਡਸਕੇਪ ਹੈ ਉਹਦੇ 'ਚ ਦੂਸਰੀ ਪਾਰਟੀ ਨੂੰ ਫਾਇਦਾ ਹੁੰਦਾ ਹੈ। ਜਿਹੜਾ ਹੁਣ ਉੱਚੀ ਥਾਂ ਤੇ ਬੈਠਾ ਤੁਸੀਂ ਨੀਵੀਂ ਥਾਂ ਤੇ ਹੋ, ਤੁਹਾਡੇ ਕੋਲ ਕੋਈ ਚੋਇਸ ਨਹੀਂ ਹੈ ਦੈਨ ਉੱਪਰ ਨੂੰ ਜਾਣ ਦੇ, ਤਾਂ ਉੱਤੋਂ ਤੁਹਾਡਾ ਜਿਹੜਾ ਉਹ ਨੁਕਸਾਨ ਹੋ ਰਿਹਾ। ਜਿਸ ਤਰ੍ਹਾਂ ਪਾਕਿਸਤਾਨ 65 ਦੇ ਵੇੜੇ ਜਾਂ 71 ਛੰਭ ਜੋੜੀਆਂ ਜਿਵੇਂ ਸੈਕਟਰ ਹੈ ਕਸ਼ਮੀਰ ਦੇ ਵਿੱਚ, ਉਹ ਉਹਨਾਂ ਨੂੰ ਐਡਵਾਂਟੇਜ ਦਿੰਦਾ। ਹੁਣ ਇੰਡੀਆ ਕੀ ਕਰਦਾ ਰਿਹਾ 65 ਵੇਲੇ 71 ਵੇਲੇ, ਜਿਹਦੇ ਕਰਕੇ ਅਲਟੀਮੇਟਲੀ ਇਹਨਾਂ ਦੀ ਵਿਕਟਰੀ ਵੀ ਹੁੰਦੀ ਰਹੀ ਕਿ ਜਦੋਂ ਪਾਕਿਸਤਾਨ ਦੀ ਐਡਵਾਂਸਮੈਂਟ ਕਸ਼ਮੀਰ ਦੇ ਵਿੱਚ ਛੰਭ ਜੋੜੀਆਂ ਜਾਂ ਦੂਸਰੇ ਸੈਕਟਰ 'ਚ ਹੁੰਦੀ ਸੀ, ਇਹ ਪੱਛਮ ਦਾ ਬਾਰਡਰ ਖੋਲ ਦਿੰਦੇ ਸੀ ਪੰਜਾਬ ਦਾ, ਜਿੱਥੇ ਪਾਕਿਸਤਾਨ ਨੂੰ ਡਿਸਐਡਵਾਂਟੇਜ ਹੈ ਕਿਸੇ ਹੱਦ ਤੱਕ। ਸੋ ਇਹ ਲੜਾਈ ਜਿਹੜੀ ਹੈ ਦੂਜੇ ਵੈਸਟ ਦੇ ਵਿੱਚ ਸ਼ੁਰੂ ਕਰ ਦਿੰਦੇ ਸੀ। ਉਦੋਂ ਪਾਕਿਸਤਾਨ ਨੂੰ ਆਪਣਾ ਫਿਕਰ ਪੈ ਜਾਂਦਾ ਸੀ, ਲਾਹੌਰ ਦਾ ਫਿਕਰ ਪੈ ਗਿਆ, ਦੂਸਰਿਆਂ ਨੂੰ ਪੈ ਗਿਆ, ਔਰ ਉਹਨਾਂ ਦੇ ਲਈ ਪਾਕਿਸਤਾਨ ਦਾ ਇੱਕ ਛੋਟਾ ਸਾਈਜ਼ ਹੈ, ਫੌਜ ਵੀ ਇੰਡੀਆ ਦੇ ਕੰਪੈਰੀਟਿਵਲੀ 1/3 ਹੈ। ਸੋ ਉਹਨਾਂ ਲਈ ਵੈਸਟ ਦਾ ਬਾਰਡਰ ਖੋਲਣਾ ਇੱਕ ਡਿਸਐਡਵਾਂਟੇਜ ਬਣ ਜਾਂਦਾ ਸੀ, ਔਰ ਜਿਹੜੀ ਲੜਾਈ ਆ ਉਹ ਇੰਡੀਆ ਦੇ ਹੱਕ 'ਚ ਜਾਣੀ ਸ਼ੁਰੂ ਹੋ ਜਾਂਦੀ ਸੀ। ਹੁਣ ਕੋਈ ਇਹਨਾਂ ਨੂੰ ਪੁੱਛ ਸਕਦਾ ਹੈ ਵੀ ਤੁਸੀਂ 65 ਦੇ ਵਿੱਚ ਵੀ ਬਾਰਡਰ ਖੋਲੇ ਵੈਸਟ ਦਾ, 71 'ਚ ਵੀ ਖੋਲਿਆ, ਤੇ ਤੁਸੀਂ ਜਿਹੜਾ ਕਾਰਗਿਲ ਵੇਲੇ ਕਿਉਂ ਨਹੀਂ ਖੋਲਿਆ, 98 'ਚ ਕਿਉਂ ਨਹੀਂ ਖੋਲਿਆ? ਸੋ ਜ਼ਾਹਰ ਹੈ ਕਿ 98 ਦੇ ਉਸ ਪੀਰੀਅਡ ਤੋਂ ਬਾਅਦ, 98 ਜਾਂ 99 ਆਈ ਥਿੰਕ 99 'ਚ ਹੋਈ ਹੈ ਕਾਰਗਿਲ, ਉਸ ਪੀਰੀਅਡ 'ਚ ਜਿਹੜਾ ਹੁਣ ਦਿਨ ਗੁਜ਼ਰਿਆ 24 ਮਈ ਦਾ ਅਸੀਂ ਜ਼ਿਕਰ ਕੀਤਾ ਸੀ ਕਿ 24 ਮਈ 1998 ਨੂੰ ਜਿਹੜਾ ਪਾਕਿਸਤਾਨ ਨੇ ਵੀ, ਇੰਡੀਆ ਨੇ ਪੋਖਰਾਨ ਦੇ ਵਿੱਚ ਨਿਊਕਲੀਅਰ ਧਮਾਕੇ ਕੀਤੇ, ਪਾਕਿਸਤਾਨ ਨੇ 6 ਕੀਤੇ, ਪਾਕਿਸਤਾਨ ਨਿਊਕਲੀਅਰ ਪਾਵਰ ਬਣ ਗਿਆ। ਹੁਣ 1999 'ਚ ਜਦੋਂ ਇਹ ਕਾਰਗਿਲ ਵਾਲਾ ਪਾਰਟ ਹੁੰਦਾ ਹੈ 1998 ਤੋਂ ਬਾਅਦ, ਬੰਬਈ ਉਹ ਬੰਬ ਧਮਾਕਿਆਂ ਤੋਂ ਬਾਅਦ ਪਾਕਿਸਤਾਨ ਨਿਊਕਲੀਅਰ ਪਾਵਰ ਬਣ ਚੁੱਕਾ ਸੀ। ਹੁਣ ਭਾਰਤ ਨੇ ਇਸ ਲਈ ਵੈਸਟਰਨ ਬਾਰਡਰ ਨਹੀਂ ਖੋਲਿਆ ਔਰ ਉੱਥੇ ਆਪਣੇ ਬੰਦੇ ਮਰਵਾਉਂਦੇ ਰਹੇ ਕਾਰਗਿਲ ਹਿਲਸ ਦੇ ਉੱਤੇ, ਕਿਉਂਕਿ ਇਹਨਾਂ ਨੂੰ ਇਹ ਸੀ ਕਿ ਵੀ ਹੁਣ ਪਾਕਿਸਤਾਨ ਨਿਊਕਲੀਅਰ ਹੈ, ਔਰ ਜੇ ਕੋਈ ਵੀ ਹੋਇਆ ਹੋ ਸਕਦਾ ਪਾਕਿਸਤਾਨ ਨੇ ਨਿਊਕਲੀਅਰ ਮਾਈਨਸ ਵਿਛਾਈਆਂ ਹੋਣ ਬਾਰਡਰ ਦੇ ਉੱਤੇ, ਔਰ ਜੇ ਪਾਕਿਸਤਾਨ ਨੂੰ ਇਹ ਲੱਗੇਗਾ ਕਿ ਵੀ ਉਹਦੀ ਹੋਂਦ ਮਿਟਾਉਣ ਤੱਕ ਹੀ ਇਹ ਜਾਣਗੇ ਤੇ ਉਹ ਨਿਊਕਲੀਅਰ ਵੀ ਯੂਜ਼ ਕਰੇਗਾ। ਇਸ ਲਈ ਉਹ ਉੱਥੇ ਹੀ ਫਸੇ ਰਹੇ, ਬੰਦੇ ਮਰਵਾਉਂਦੇ ਰਹੇ। ਫਿਰ ਇਹ ਕਹਿਣਾ ਜੀ ਬਹੁਤ ਹੈਂਡਸ ਡਾਊਨ ਵਿਕਟਰੀ ਹੋਈ ਜੀ, ਕਲਿੰਟਨ ਦੀ ਮਦਦ ਨਵਾਜ਼ ਸ਼ਰੀਫ ਨੇ ਮੰਗੀ। ਨਵਾਜ਼ ਸ਼ਰੀਫ ਨੇ ਜ਼ਰੂਰ ਮੰਗੀ ਹੋਏਗੀ, ਪਰ ਪਹਿਲਾਂ ਵਾਜਪਾਈ ਨੇ ਮੰਗੀ, ਅਟਲ ਬਿਹਾਰੀ ਵਾਜਪਾਈ। ਉਹਨਾਂ ਨੂੰ ਇਹ ਸੀ ਵੀ ਬਦਨਾਮੀ ਹੋ ਰਹੀ ਹੈ, ਮੀਡੀਆ 'ਚ ਤਾਂ ਰੌਲਾ ਪਾ ਰਹੇ ਸੀ ਜੀ ਹਮਨੇ ਟਾਈਗਰ ਹਿੱਲ ਲੈ ਲਈ, ਹਮਨੇ ਫਲਾਣੀ ਹਿੱਲ ਲੈ ਲਈ, ਪਰ ਲੋਕ ਕਹਿੰਦੇ ਸੀ ਉਹ ਇੰਨੀ ਕਿਹੜੀ ਥਾਂ ਹੈ ਜਿੱਥੇ ਉਹ ਆ ਕੇ ਬਹਿ ਗਏ, 2 ਮਹੀਨੇ ਹੋ ਗਏ ਤੁਹਾਡੇ ਤੋਂ ਡਿਸਲੌਜ ਨਹੀਂ ਹੋਏ। ਸੋ ਜ਼ਾਹਰ ਹੈ ਹੁਣ ਇਹ ਦੱਸਣੋਂ ਤਾਂ ਰਹੇ ਕਿ ਜੀ ਅਸੀਂ ਉੱਥੇ ਹਾਰ ਰਹੇ ਹਾਂ, ਬੰਦੇ ਮਰਵਾ ਰਹੇ ਹਾਂ। ਸੋ ਕਲਿੰਟਨ ਨੂੰ ਉਹਨਾਂ ਨੇ ਮੈਸੇਜ ਦਿੱਤਾ ਹੈ ਜ਼ਰੂਰ ਕਿ ਜੀ ਅਸੀਂ ਨਿਊਕਲੀਅਰ ਇਸਤੇਮਾਲ ਕਰਾਂਗੇ, ਔਰ ਪਾਕਿਸਤਾਨ ਤਾਂ ਪਹਿਲਾਂ ਹੀ ਤਿਆਰ ਬੈਠਾ ਹੁੰਦਾ ਹੈ ਕਿ ਵੀ ਜੇ ਉਹਨਾਂ ਨੂੰ ਲੱਗਾ ਵੀ ਉਹਨਾਂ ਦੀ ਹੋਂਦ ਮਿਟ ਜਾਣੀ ਹੈ, ਉਹਨਾਂ ਨੇ ਨਿਊਕਲੀਅਰ ਕਰਨਾ। ਉਸ ਹਾਲਤ ਦੇ ਵਿੱਚ ਕਲਿੰਟਨ ਨੇ ਨਵਾਜ਼ ਸ਼ਰੀਫ ਨੂੰ ਇਨਵਾਈਟ ਕੀਤਾ ਜੀ, ਔਰ ਜਿਹੜਾ ਇਹ ਗੱਲ ਜਿਹੜੀ ਸੀ ਕਿ ਭਾਈ ਸੇਫ ਪੈਸੇਜ ਜਿਹੜੀ ਵੀ ਫੌਜ ਉੱਥੇ ਆ ਚੁੱਕੀ ਹੈ, ਔਰ ਬਾਕੀ ਜਿਹੜਾ ਉਹ ਐਜ਼ ਸੱਚ ਰਿਹਾ, ਔਰ ਉਹਦੇ ਚ ਕਿੰਨੀ ਟੈਰੀਟਰੀ ਪਾਕਿਸਤਾਨ ਨੇ ਯੀਲਡ ਕੀਤੀ ਔਰ ਇੰਡੀਆ ਨੇ ਯੀਲਡ ਕੀਤੀ, ਉਹ ਕਦੇ ਵੀ ਗੱਲ ਸਾਹਮਣੇ ਨਹੀਂ ਆਈ। ਪਰ ਇਹਦੇ ਚ ਕੋਈ ਸ਼ੱਕ ਨਹੀਂ ਹੈ, ਅਸੀਂ ਕੋਈ ਮੁਸ਼ਰਫ ਦੀ ਹਰ ਗੱਲ ਨਾਲ ਨਾ ਵੀ ਸਹਿਮਤ ਹੋਈਏ, ਕੁਝ ਚੀਜ਼ਾਂ ਨੇ ਜਿਨ੍ਹਾਂ ਚ ਅਸੀਂ ਹਮੇਸ਼ਾ ਸਮਝਦੇ ਹਾਂ ਵੀ ਉਹਨਾਂ ਦੇ ਦੇਸ਼ ਦੇ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਵੀ ਕੀ ਠੀਕ ਹੈ ਕੀ ਨਹੀਂ ਠੀਕ ਹੈ, 9/11 ਤੋਂ ਬਾਅਦ ਰੋਲ ਕਿੰਨਾ ਠੀਕ ਸੀ ਕਿੰਨਾ ਨਹੀਂ ਹੈ। ਪਰ ਇਹ ਜਿਹੜੀ ਉਹਦੀ ਸਟੇਟਮੈਂਟ ਹੈ ਮੁਸ਼ਰਫ ਦੀ ਕਿ ਜਿਹੜੀ ਹੈ ਪਾਕਿਸਤਾਨ ਆਰਮੀ ਕਾਟ ਇੰਡੀਆ ਬਾਈ ਦਾ ਨੈਕ ਇਨ ਕਾਰਗਿਲ, ਇਹ ਗੱਲ ਗਲਤ ਨਹੀਂ ਹੈ। ਔਰ ਇਹਨੇ 2 ਚੀਜ਼ਾਂ ਸਾਬਤ ਕਰ ਦਿੱਤੀਆਂ, ਇੱਕ ਇਹਨਾਂ ਦੀ ਟੋਟਲ ਇੰਟੈਲੀਜੈਂਸ ਫੇਲਿਅਰ, ਦੂਸਰਾ ਪਾਕਿਸਤਾਨ ਦੇ ਕੋਲ ਨਿਊਕਲੀਅਰ ਦਾ ਹੋਣਾ ਜਿਹੜਾ ਉਹਨਾਂ ਦੀ ਸੇਫਟੀ ਦੀ ਗਾਰੰਟੀ ਬਣ ਗਈ। ਔਰ ਇਹੀ ਕਾਰਨ ਸੀ ਕਿ ਮੁੰਬਈ ਵਾਲੇ ਅਟੈਕ ਦਹਿਸ਼ਤਗਰਦੀ ਦੇ ਜਿਨ੍ਹਾਂ ਦੀ ਅਸੀਂ ਕੰਡੈਮਨੇਸ਼ਨ ਕਰਦੇ ਹਾਂ, ਕਿਨੇ ਕੀਤੇ ਨਹੀਂ ਕੀਤੇ, ਪਾਕਿਸਤਾਨ ਦੇ ਸਟੇਟ ਐਕਟਰ ਸੀ ਨਾਨ ਸਟੇਟ ਐਕਟਰ ਸੀ, ਇਹ ਤਾਂ ਬਿਆਨਬਾਜ਼ੀਆਂ ਜਾਂ ਅਦਾਲਤਾਂ ਨੇ ਦੇਖਣਾ ਜਿਨ੍ਹਾਂ ਚੋਂ ਕਦੇ ਸੱਚ ਨਹੀਂ ਨਿਕਲਦਾ। ਜੇ ਭਾਰਤ ਦੀਆਂ ਅਦਾਲਤਾਂ 'ਚ 31 ਸਾਲ ਬਾਅਦ ਨਵੰਬਰ 84 ਦੇ ਜਿਹੜੇ ਕਾਤਲ ਸਾਹਮਣੇ ਘੁੰਮਦੇ ਨੇ ਉਹ ਦੋਸ਼ੀ ਨਹੀਂ ਆਏ, ਤੇ ਇਹ ਕਹਿਣਾ ਜੀ ਪਾਕਿਸਤਾਨ ਦੀਆਂ ਅਦਾਲਤਾਂ ਨੇ ਨਹੀਂ ਕੀਤਾ, ਲਖਵੀ ਨੂੰ ਛੱਡਤਾ, ਫਲਾਣੇ ਨੂੰ ਕਰਤਾ, ਤੁਸੀਂ ਸਮਝੌਤਾ ਐਕਸਪ੍ਰੈਸ ਵਾਲੇ ਸਾਰੇ ਛੱਡਤੇ, ਸਾਰੇ ਸਿੱਖ ਜੈਨੋਸਾਈਡ ਦੇ ਜਿਹੜੇ ਜ਼ਿੰਮੇਵਾਰ ਨੇ ਉਹ ਕਾਤਲ ਬਾਹਰ ਘੁੰਮਦੇ ਨੇ।
2002 ਚ ਹਜ਼ਾਰਾਂ ਮੁਸਲਮਾਨਾਂ ਨੂੰ ਮਾਰਨ ਵਾਲੇ ਨੂੰ ਤੁਸੀਂ ਪ੍ਰਾਈਮ ਮਿਨਿਸਟਰ ਬਣਾ ਦਿੱਤਾ ਹੈ। ਉਹ ਜਿਹੀਆਂ ਅਦਾਲਤਾਂ, ਉਹ ਜਿਹਾ ਸਿਸਟਮ ਉੱਥੇ ਵੀ ਹੈ। ਫਿਰ ਜਦੋਂ ਟਿਟ ਫॉर ਟੈਟ ਲਾਈਨ ਸ਼ੁਰੂ ਹੋ ਜਾਂਦੀ ਹੈ ਫਿਰ ਇਹੋ ਖੁਸ਼ੀ ਹੁੰਦਾ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਇਹ ਹੁਣ ਰਿਐਕਟ, ਔਰ ਇਹਦੇ 'ਚ ਤੁਸੀਂ ਇੱਕ ਗੱਲ ਦੇਖੋ, ਇਹਨੂੰ ਇੰਡੀਅਨਸ ਦੇ ਇਸ ਕੰਟੈਕਸਟ ਦੇਖੋ ਕਿ ਕਿਵੇਂ ਟੋਟਲ ਡਿਫੀਟ ਨੂੰ ਵਿਕਟਰੀ 'ਚ ਬਦਲ ਦਿੰਦੇ ਨੇ। ਹੁਣ ਕਾਰਗਿਲ ਇਹਨਾਂ ਦੇ ਕੋਲ ਸੀ, ਇੰਡੀਆ ਕੋਲ, ਇਹਨਾਂ ਦੀ ਫੇਲਿਅਰ ਹੋਈ, ਇੰਟੈਲੀਜੈਂਸ ਫੇਲਿਅਰ, ਉਹ ਆਏ, ਉਹਨਾਂ ਨੇ 2 ਮਹੀਨੇ ਆਪਣਾ ਜਲਵਾ ਦਿਖਾਇਆ, ਇਹਨਾਂ ਦੇ ਸੈਂਕੜਿਆਂ ਹਜ਼ਾਰਾਂ ਜਵਾਨ ਮਾਰੇ, ਅਮਰੀਕਨ ਪ੍ਰੈਜ਼ੀਡੈਂਟ ਨੇ ਇੰਟਰਵੀਨ ਕੀਤਾ, ਉਹ ਵਾਪਸ ਚਲੇ ਗਏ। ਹੁਣ ਦੱਸੋ ਤੁਹਾਡੀ ਕਿਹੜੀ, ਉਹਨੂੰ ਪਤਾ ਨਹੀਂ ਵਿਜੇ ਕਿ ਕੀ ਉਹਦਾ ਨਾਂ ਹੀ ਕੀ ਰੱਖਿਆ ਹੋਇਆ, ਵਿਜੇ ਯਾਤਰਾ ਨੇ ਕੁਝ ਹੋਰ ਹੀ ਕਹਿੰਦੇ ਨੇ ਉਸ ਨੂੰ, ਉਹ ਬੜਾ ਸੈਲੀਬ੍ਰੇਟ ਕਰਦੇ ਨੇ ਜੀ ਅਸੀਂ ਕਾਰਗਿਲ ਵਿਕਟਰੀ ਕੀਤੀ। ਹੁਣ ਕਿਸੇ ਹੋਰ ਮੁਲਕ 'ਚ ਹੋਇਆ ਹੁੰਦਾ, ਪਹਿਲਾਂ ਇਨਕੁਆਇਰੀਜ਼ ਹੁੰਦੀਆਂ ਵੀ ਤੁਹਾਡੀ ਇੰਟੈਲੀਜੈਂਸ ਫੇਲਿਅਰ ਕਿਵੇਂ ਹੋਈ, ਫਿਰ ਤੁਸੀਂ ਉਹਦਾ ਪੋਸਟਮਾਰਟਮ ਕਰੋ, ਕਿੰਨੇ ਬੰਦੇ ਮਰੇ, ਕਿਵੇਂ ਮਰੇ। ਸੋ ਉਹਨੇ ਪਾਕਿਸਤਾਨ ਨੂੰ ਇਹ ਜ਼ਰੂਰ ਕੌਨਫੀਡੈਂਸ ਦਿੱਤਾ ਹੈ। ਇਹ ਠੀਕ ਹੈ ਵੀ ਜਿਹੜਾ ਇਸ ਦੇ ਨਾਲ ਨਵਾਜ਼ ਸ਼ਰੀਫ ਦੇ ਨਾਲ ਜਿਹੜੀ ਵਾਜਪਾਈ ਦੀ ਬੱਸ ਡਿਪਲੋਮੇਸੀ ਸੀ, ਵਾਜਪਾਈ ਲਾਹੌਰ ਜਾ ਕੇ ਆਇਆ ਸੀ ਬੱਸ ਦੇ ਵਿੱਚ ਕਿ ਜੀ ਆਪਸੀ ਰਿਲੇਸ਼ਨ ਹੋਣਗੇ, ਉਹ ਸਾਰੀ ਗੱਲ ਜਾਂਦੀ ਲੱਗੀ। 9/11 ਨੇ ਫਿਰ ਹਾਲਾਤ ਹੋਰ ਬਦਲ ਦਿੱਤੇ, ਬਿਟਰਨੈਸ ਹੋਈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਨ ਕਾਰਗਿਲ ਪਾਕਿਸਤਾਨ ਆਰਮੀ ਕੌਟ ਇੰਡੀਆ ਬਾਈ ਦਾ ਨੈਕ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਦੇ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ